ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਨਜ਼ੂਏਲਾ ਤੇ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਪਤਨੀ ਸੀਲੀਆ ਫਲੋਰਸ ਨੂੰ ਫੜਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕੀਤੀ ਹੈ। ਮਮਦਾਨੀ ਨੇ ਮਾਦੂਰੋ ਤੇ ਉਸ ਦੀ ਪਤਨੀ ਨੂੰ ਫੜਨ ਨੂੰ ਜੰਗੀ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਿਊਯਾਰਕ ਰਹਿੰਦੇ ਵੈਨਜ਼ੂਏਲਾ ਦੇ ਹਜ਼ਾਰਾਂ ਲੋਕਾਂ ਤੇ ਮਾੜਾ ਅਸਰ ਪੈ ਸਕਦਾ ਹੈ। ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਨੇ ਨਸ਼ੇ ਦੀ ਚਿੰਤਾ ਕਰਕੇ ਨਹੀਂ ਸਗੋਂ ਤੇਲ ਹਿੱਤਾਂ ਕਾਰਨ ਵੈਨਜ਼ੂਏਲਾ ਖਿਲਾਫ ਕਾਰਵਾਈ ਕੀਤੀ ਹੈ। ਇਸ ਕਾਰਵਾਈ ਕਾਰਨ ਖਿੱਤੇ ਵਿੱਚ ਅਸਥਿਰਤਾ ਫੈਲੇਗੀ, ਜਿਸ ਨਾਲ ਅਮਰੀਕੀਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਨਜ਼ੂਏਲਾ ਦੀ ਤੇਲ ਸਨਅਤ ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਮਗਰੋਂ ਅਮਰੀਕੀ ਕੰਪਨੀਆਂ ਤੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਕਹਿਣ ਦੀ ਯੋਜਨਾ ਦਾ ਤੇਲ ਦੀਆਂ ਕੀਮਤਾਂ ਤੇ ਫੌਰੀ ਕੋਈ ਖਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਕੌਮਾਂਤਰੀ ਪਾਬੰਦੀ ਅਤੇ ਵਰ੍ਹਿਆਂ ਤੋਂ ਅਣਗੌਲਿਆ ਰਹਿਣ ਕਾਰਨ ਤੇਲ ਸਨਅਤ ਖਰਾਬ ਹਾਲਤ ਵਿੱਚ ਹੈ। ਇਸ ਲਈ ਉਤਪਾਦਨ ਵਧਾਉਣ ਵਿੱਚ ਕਈ ਵਰ੍ਹੇ ਲੱਗ ਸਕਦੇ ਹਨ ਅਤੇ ਇਸ ਲਈ ਵੱਡੇ ਨਿਵੇਸ਼ ਦੀ ਵੀ ਲੋੜ ਹੈ। ਅਮਰੀਕੀ ਕੰਪਨੀਆਂ ਨਿਵੇਸ਼ ਤੋਂ ਪਹਿਲਾਂ ਮੁਲਕ ਵਿੱਚ ਸਥਿਰ ਮਾਹੌਲ ਚੁਣਨਗੀਆਂ। ਦੱਸ ਦਈਏ ਕਿ ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਧ ਕੱਚੇ ਤੇਲ ਦਾ ਭੰਡਾਰ ਹੈ। ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਨਜ਼ੂਏਲਾ ਤੇ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਪਤਨੀ ਸੀਲੀਆ ਫਲੋਰਸ ਨੂੰ ਫੜਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕੀਤੀ ਹੈ। ਮਮਦਾਨੀ ਨੇ ਮਾਦੂਰੋ ਤੇ ਉਸ ਦੀ ਪਤਨੀ ਨੂੰ ਫੜਨ ਨੂੰ ਜੰਗੀ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਿਊਯਾਰਕ ਰਹਿੰਦੇ ਵੈਨਜ਼ੂਏਲਾ ਦੇ ਹਜ਼ਾਰਾਂ ਲੋਕਾਂ ਤੇ ਮਾੜਾ ਅਸਰ ਪੈ ਸਕਦਾ ਹੈ। ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਨੇ ਨਸ਼ੇ ਦੀ ਚਿੰਤਾ ਕਰਕੇ ਨਹੀਂ ਸਗੋਂ ਤੇਲ ਹਿੱਤਾਂ ਕਾਰਨ ਵੈਨਜ਼ੂਏਲਾ ਖਿਲਾਫ ਕਾਰਵਾਈ ਕੀਤੀ ਹੈ। ਇਸ ਕਾਰਵਾਈ ਕਾਰਨ ਖਿੱਤੇ ਵਿੱਚ ਅਸਥਿਰਤਾ ਫੈਲੇਗੀ, ਜਿਸ ਨਾਲ ਅਮਰੀਕੀਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਨਜ਼ੂਏਲਾ ਦੀ ਤੇਲ ਸਨਅਤ ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਮਗਰੋਂ ਅਮਰੀਕੀ ਕੰਪਨੀਆਂ ਤੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਕਹਿਣ ਦੀ ਯੋਜਨਾ ਦਾ ਤੇਲ ਦੀਆਂ ਕੀਮਤਾਂ ਤੇ ਫੌਰੀ ਕੋਈ ਖਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਕੌਮਾਂਤਰੀ ਪਾਬੰਦੀ ਅਤੇ ਵਰ੍ਹਿਆਂ ਤੋਂ ਅਣਗੌਲਿਆ ਰਹਿਣ ਕਾਰਨ ਤੇਲ ਸਨਅਤ ਖਰਾਬ ਹਾਲਤ ਵਿੱਚ ਹੈ। ਇਸ ਲਈ ਉਤਪਾਦਨ ਵਧਾਉਣ ਵਿੱਚ ਕਈ ਵਰ੍ਹੇ ਲੱਗ ਸਕਦੇ ਹਨ ਅਤੇ ਇਸ ਲਈ ਵੱਡੇ ਨਿਵੇਸ਼ ਦੀ ਵੀ ਲੋੜ ਹੈ। ਅਮਰੀਕੀ ਕੰਪਨੀਆਂ ਨਿਵੇਸ਼ ਤੋਂ ਪਹਿਲਾਂ ਮੁਲਕ ਵਿੱਚ ਸਥਿਰ ਮਾਹੌਲ ਚੁਣਨਗੀਆਂ। ਦੱਸ ਦਈਏ ਕਿ ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਧ ਕੱਚੇ ਤੇਲ ਦਾ ਭੰਡਾਰ ਹੈ। ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਨਜ਼ੂਏਲਾ ਤੇ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਪਤਨੀ ਸੀਲੀਆ ਫਲੋਰਸ ਨੂੰ ਫੜਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਖੇਧੀ ਕੀਤੀ ਹੈ। ਮਮਦਾਨੀ ਨੇ ਮਾਦੂਰੋ ਤੇ ਉਸ ਦੀ ਪਤਨੀ ਨੂੰ ਫੜਨ ਨੂੰ ਜੰਗੀ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਿਊਯਾਰਕ ਰਹਿੰਦੇ ਵੈਨਜ਼ੂਏਲਾ ਦੇ ਹਜ਼ਾਰਾਂ ਲੋਕਾਂ ਤੇ ਮਾੜਾ ਅਸਰ ਪੈ ਸਕਦਾ ਹੈ। ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਨੇ ਨਸ਼ੇ ਦੀ ਚਿੰਤਾ ਕਰਕੇ ਨਹੀਂ ਸਗੋਂ ਤੇਲ ਹਿੱਤਾਂ ਕਾਰਨ ਵੈਨਜ਼ੂਏਲਾ ਖਿਲਾਫ ਕਾਰਵਾਈ ਕੀਤੀ ਹੈ। ਇਸ ਕਾਰਵਾਈ ਕਾਰਨ ਖਿੱਤੇ ਵਿੱਚ ਅਸਥਿਰਤਾ ਫੈਲੇਗੀ, ਜਿਸ ਨਾਲ ਅਮਰੀਕੀਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਨਜ਼ੂਏਲਾ ਦੀ ਤੇਲ ਸਨਅਤ ਤੇ ਕੰਟਰੋਲ ਕਰਨ ਅਤੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਫੜਨ ਮਗਰੋਂ ਅਮਰੀਕੀ ਕੰਪਨੀਆਂ ਤੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਕਹਿਣ ਦੀ ਯੋਜਨਾ ਦਾ ਤੇਲ ਦੀਆਂ ਕੀਮਤਾਂ ਤੇ ਫੌਰੀ ਕੋਈ ਖਾਸ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਕੌਮਾਂਤਰੀ ਪਾਬੰਦੀ ਅਤੇ ਵਰ੍ਹਿਆਂ ਤੋਂ ਅਣਗੌਲਿਆ ਰਹਿਣ ਕਾਰਨ ਤੇਲ ਸਨਅਤ ਖਰਾਬ ਹਾਲਤ ਵਿੱਚ ਹੈ। ਇਸ ਲਈ ਉਤਪਾਦਨ ਵਧਾਉਣ ਵਿੱਚ ਕਈ ਵਰ੍ਹੇ ਲੱਗ ਸਕਦੇ ਹਨ ਅਤੇ ਇਸ ਲਈ ਵੱਡੇ ਨਿਵੇਸ਼ ਦੀ ਵੀ ਲੋੜ ਹੈ। ਅਮਰੀਕੀ ਕੰਪਨੀਆਂ ਨਿਵੇਸ਼ ਤੋਂ ਪਹਿਲਾਂ ਮੁਲਕ ਵਿੱਚ ਸਥਿਰ ਮਾਹੌਲ ਚੁਣਨਗੀਆਂ। ਦੱਸ ਦਈਏ ਕਿ ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਧ ਕੱਚੇ ਤੇਲ ਦਾ ਭੰਡਾਰ ਹੈ।